ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 1 ਨਵੰਬਰ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। FBI ਨੇ ਬਿਲ ਕਲਿੰਟਨ ਦੇ ਮਾਰਕ ਵਿੱਚ ਪਾਰਡਨ ਦੀਆਂ ਫਾਈਲਜ਼ ਪਬਲਿਕ ਕੀਤੀਆਂ। 2016 ਦੇ ਵਿੱਚ ਅਰਲੀ VOTING 2012 ਦੇ ਨਾਲੋਂ 2 ਗੁਣੀ ਹੋਈ। ਈਸਟ ਕੋਸਟ ਦੇ ਉੱਤੇ ਅਲਬਾਮਾ ਪਾਈਪਲਾਈਨ ਵਿਸਫੋਟ ਕਰਕੇ ਫਿਊਲ ਦੀਆਂ ਪ੍ਰਾਈਸਿਸ 'ਚ ਆਇਆ ਉਛਾਲ। ਡਕੋਟਾ ਐਕਸੈਸ ਪਾਈਪਲਾਈਨ ਦਾ ਕਰਜ਼ਾ ਚੱਕਣ ਦੇ ਲਈ ਨਾਰਥ ਡਕੋਟਾ ਸਰਕਾਰ ਨੇ $4 ਮਿਲੀਅਨ ਦਾ ਕਰਜ਼ਾ ਲਿਆ। ਓਹਾਇਓ ਦੇ ਵਿੱਚ ਕੈਂਸਰ ਪੀੜਤ ਇੱਕ ਬੱਚੀ ਨੇ ਖੁਦ ਦੀ ਜਾਨ ਲਈ। ਇਰਾਕ ਦੇ ਵਿੱਚ ਮੌਜੂਲ ਸ਼ਹਿਰ ਦੇ ਵੱਲ ਵਧੀਆਂ ਫੌਜਾਂ। ਹੁਣ ਖਬਰਾਂ ਵਿਸਤਾਰ ਦੇ ਨਾਲ। ਜਦੋਂ ਕਿ ਵੋਟਾਂ ਦੇ ਵਿੱਚ ਇੱਕ ਹਫ਼ਤਾ ਰਹਿ ਗਿਆ ਹੈ, FBI ਲਗਾਤਾਰ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਦੇ ਕੈਂਪੇਨ ਦੇ ਲਈ ਅਣਸੁਖਾਵੀਆਂ ਖਬਰਾਂ ਲੈ ਕੇ ਆ ਰਹੀ ਹੈ, ਜਿਸ ਦੇ ਵਿੱਚ ਕਿ ਇੱਕ ਹੋਰ ਵਾਅਦਾ ਕਰਦੇ ਹੋਏ ਹੁਣ FBI ਨੇ ਉਹ ਡਾਕੂਮੈਂਟ ਸ਼ੇਅਰ ਕੀਤੇ ਹਨ, ਜਿਸ ਦੇ ਵਿੱਚ ਬਿਲ ਕਲਿੰਟਨ ਨੇ ਮਾਰਕ ਰਿਚ ਨੂੰ ਪਾਰਡਨ ਕੀਤਾ ਸੀ। ਇਹ ਪੂਰੀ ਕੰਟਰੋਵਰਸ਼ੀਅਲ ਪ੍ਰੈਜ਼ੀਡੈਂਸ਼ੀਅਲ ਪਾਰਡਨ, ਜੋ ਕਿ 129 ਪੇਜਾਂ ਦਾ ਪੂਰਾ ਡਾਕੂਮੈਂਟ ਹੈ, ਉਸ ਨੂੰ FBI ਨੇ ਸ਼ੇਅਰ ਕੀਤਾ। ਮਾਰਕ ਰਿਚ, ਜਿਸ ਨੂੰ ਕਿ ਮਾਰਸ਼ਲ ਡੇਵਿਡ ਰਿਚ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸਨੇ ਟੈਕਸ ਇਨਵੇਜ਼ਨ ਅਤੇ ਹੋਰ ਕਈ ਮਾਮਲਿਆਂ ਦੇ ਵਿੱਚ ਕਪਲਾ ਕਰਕੇ ਮਲਟੀਪਲ ਫੈਡਰਲ ਚਾਰजेस ਤੋਂ ਲੱਗਣ ਦੇ ਬਾਅਦ ਸਵਿਟਜ਼ਰਲੈਂਡ ਭੱਜ ਗਿਆ ਸੀ। ਬਾਅਦ ਦੇ ਵਿੱਚ ਮਾਰਕ ਰਿਚ ਨੂੰ ਪਾਰਡਨ ਕਰ ਦਿੱਤਾ ਗਿਆ ਅਤੇ ਇਸ ਦੇ ਉੱਤੇ ਸਵਾਲ ਉੱਠੇ ਕਿਉਂਕਿ ਮਾਰਕ ਰਿਚ ਦੀ ਐਕਸ ਵਾਈਫ ਡੈਨਿਸ ਰਿਚ ਨੇ ਡੈਮੋਕ੍ਰੈਟਿਕ ਪਾਰਟੀ ਨੂੰ 4.5 ਲੱਖ ਦੀ ਭਾਰੀ ਭਰਕਮ ਡੋਨੇਸ਼ਨ ਦਿੱਤੀ ਸੀ, ਜਿਸ ਦੇ ਵਿੱਚ ਇਹ ਕਲਿੰਟਨ ਦੀ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਇਹ ਰਕਮ ਗਈ ਅਤੇ ਉਸ ਤੋਂ ਬਾਅਦ ਹਿਲਰੀ ਕਲਿੰਟਨ ਦੇ ਸੈਨੇਟ ਕੈਂਪੇਨ ਦੇ ਲਈ ਵੀ ਉਸਨੇ $1 ਲੱਖ ਦੀ ਡੋਨੇਸ਼ਨ ਦਿੱਤੀ। ਮਾਰਕ ਰਿਚ ਦੀ 2013 ਦੇ ਵਿੱਚ ਮੌਤ ਹੋ ਗਈ ਸੀ। ਸੋ FBI ਦੀ ਆਈਆਂ ਇਹਨਾਂ ਫਾਈਲਸ ਤੋਂ ਬਾਅਦ ਦੇ ਵਿੱਚ ਹਿਲਰੀ ਕਲਿੰਟਨ ਦੇ ਲਈ ਇਹ ਹਫ਼ਤਾ ਹੋਰ ਮੁਸ਼ਕਿਲ ਭਰਿਆ ਗੁਜ਼ਰਨ ਵਾਲਾ ਹੈ, ਜਦੋਂ ਕਿ ਵੋਟਾਂ ਬਿਲਕੁਲ ਸਿਰ ਦੇ ਉੱਤੇ ਆ ਚੁੱਕੀਆਂ ਹਨ। ਹਾਲਾਂਕਿ ਇਸ ਦਾ ਕਿੰਨਾ ਕੁ ਫਰਕ ਇਲੈਕਸ਼ਨ ਦੇ ਉੱਤੇ ਪੈਂਦਾ ਹੈ, ਇਹ 8 ਨਵੰਬਰ ਨੂੰ ਪਤਾ ਚੱਲੇਗਾ, ਪਰ ਇਸ ਟਾਈਮ ਵਿਕੀਲੀਕਸ ਅਤੇ FBI ਦੁਆਰਾ ਹਿਲਰੀ ਕਲਿੰਟਨ ਨੂੰ ਕਾਫੀ ਝਟਕੇ ਲੱਗ ਰਹੇ ਹਨ। ਹਜੇ ਪ੍ਰੈਜ਼ੀਡੈਂਸ਼ੀਅਲ ਵੋਟਾਂ ਦੇ ਵਿੱਚ ਤਕਰੀਬਨ ਇੱਕ ਹਫ਼ਤਾ ਪਿਆ ਹੈ, ਪਰ ਅਰਲੀ VOTING 2012 ਦੇ ਨਾਲੋਂ ਹੁਣ ਤੱਕ ਪੂਰੀ ਡਬਲ ਹੋ ਚੁੱਕੀ ਹੈ। 30 ਅਕਤੂਬਰ 2012 ਤੱਕ 13 ਮਿਲੀਅਨ ਵੋਟ ਪਈ ਸੀ, ਪਰ 1 ਨਵੰਬਰ 2016 ਤੱਕ ਇਹ ਵੋਟ ਹੁਣ 26 ਮਿਲੀਅਨ ਪਈ ਹੈ। ਸੋ 2012 ਦੇ ਵਿੱਚ ਜਿੰਨੀ ਅਰਲੀ VOTING ਇੱਕ ਹਫ਼ਤੇ ਪਹਿਲਾਂ ਪਈ ਸੀ, ਉਸ ਤੋਂ 2 ਗੁਣਾ ਵੋਟ ਪੈ ਚੁੱਕੀ ਹੈ। ਡੋਨਾਲਡ ਟਰੰਪ ਇਸ ਅਰਲੀ VOTING ਤੋਂ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਇਹਨਾਂ ਦੇ ਵਿੱਚੋਂ ਫਲੋਰੀਡਾ ਦੇ ਵਿੱਚ 3.5 ਮਿਲੀਅਨ ਵੋਟ ਪੈ ਚੁੱਕੀ ਹੈ, ਮਿਸ਼ੀਗਨ ਦੇ ਵਿੱਚ 7 ਲੱਖ, ਜਾਰਜੀਆ ਦੇ ਵਿੱਚ 1.3 ਮਿਲੀਅਨ, ਨਾਰਥ ਕੈਰੋਲਾਈਨਾ ਦੇ ਵਿੱਚ 1.8 ਮਿਲੀਅਨ ਵੋਟ ਕਾਸਟ ਹੋ ਚੁੱਕੀ ਹੈ। ਐਰੀਜ਼ੋਨਾ ਦੇ ਵਿੱਚ 1 ਮਿਲੀਅਨ ਵੋਟ ਪੈ ਚੁੱਕੀ ਹੈ। ਓਹਾਇਓ ਦੇ ਵਿੱਚ 1.1 ਮਿਲੀਅਨ ਵੋਟ ਪੈ ਚੁੱਕੀ ਹੈ। ਆਇਓਵਾ ਦੇ ਵਿੱਚ ਤਕਰੀਬਨ 5 ਲੱਖ ਵੋਟ ਕਾਸਟ ਹੋ ਚੁੱਕੀ ਹੈ ਤੇ ਨੇਵਾਡਾ ਦੇ ਵਿੱਚ ਵੀ 5 ਲੱਖ ਵੋਟ ਕਾਸਟ ਹੋ ਚੁੱਕੀ ਹੈ। ਸੋ ਕੁੱਲ ਮਿਲਾ ਕੇ ਇਸ ਵਾਰ ਵੋਟਰਜ਼ ਅਰਲੀ VOTING ਕਾਫੀ ਸਟੇਟ ਦੇ ਵਿੱਚ ਕਰ ਚੁੱਕੇ ਹਨ। ਇਹ ਕਿਸ ਉਮੀਦਵਾਰ ਦੇ ਪੱਖ ਵਿੱਚ ਗਈ ਹੈ, ਕਿਸ ਦੇ ਵਿੱਚ ਨਹੀਂ, ਇਹ ਕਾਊਂਟਿੰਗ ਵੇਲੇ ਹੀ ਪਤਾ ਚੱਲੇਗਾ। ਅਲਬਾਮਾ ਦੇ ਵਿੱਚ ਗੈਸੋਲਾਈਨ ਪਾਈਪ ਲੀਕ ਹੋਣ ਕਰਕੇ ਈਸਟ ਕੋਸਟ ਦੇ ਉੱਤੇ ਫਿਊਲ ਦੀਆਂ ਪ੍ਰਾਈਸਿਸ ਦੇ ਵਿੱਚ ਕਾਫੀ ਉਤਰਾਵ ਚੜਾਵ ਆ ਰਿਹਾ ਹੈ। ਪਿਛਲੇ 2 ਮਹੀਨਿਆਂ ਦੇ ਵਿੱਚ ਲਗਾਤਾਰ ਦੂਸਰੀ ਵਾਰ ਇਸ ਪਾਈਪਲਾਈਨ ਦੇ ਵਿੱਚ ਲੀਕੇਜ ਹੋਈ ਹੈ। ਅਲਬਾਮਾ ਦੇ ਵਿੱਚ ਕੱਲ ਮੁਰੰਮਤ ਕਰਦੇ ਹੋਏ ਇੱਥੇ ਇੱਕ ਵਿਸਫੋਟ ਹੋ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਕਾਫੀ ਗੈਸੋਲੀਨ ਇਸ ਪਾਈਪਲਾਈਨ ਤੋਂ ਲੀਕ ਹੋਈ ਅਤੇ ਇਸ ਨੂੰ ਫਿਰ ਬੰਦ ਕਰ ਦਿੱਤਾ ਗਿਆ। ਇਸ ਦੇ ਕਰਕੇ ਹੁਣ ਫਿਊਲ ਦੀ ਸ਼ਾਰਟੇਜ ਹੋਣ ਕਰਕੇ ਫਿਊਲ ਪ੍ਰਾਈਸਿਸ ਦੇ ਵਿੱਚ ਈਸਟ ਕੋਸਟ ਦੇ ਵੱਲ ਨੂੰ ਵਾਧਾ ਹੋ ਗਿਆ ਹੈ। એનર્ਜੀ ਡਿਪਾਰਟਮੈਂਟ ਹੁਣ ਇੱਕ ਤੇਲ ਦੇ ਲਈ ਰਿਜ਼ਰਵ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਕਿ ਅੱਗੇ ਤੋਂ ਕਦੇ ਵੀ ਜੇਕਰ ਪਾਈਪਲਾਈਨ ਇਨਫਰਾਸਟ੍ਰਕਚਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਲੀਕੇਜ ਜਾਂ ਫਿਰ ਵਿਸਫੋਟ ਹੁੰਦਾ ਹੈ ਤਾਂ ਉਸ ਤੇਲ ਰਿਜ਼ਰਵ ਨੂੰ ਇਸਤੇਮਾਲ ਕੀਤਾ ਜਾ ਸਕੇ। ਹਰੀਕੇਨ ਕੈਟਰੀਨਾ ਅਤੇ ਈਸਟ ਕੋਸਟ ਦੇ ਵੱਲ ਆ ਰਹੇ ਹੋਰ ਕਈ ਹਰੀਕੇਨਸ ਦੇ ਕਰਕੇ ਵੀ ਕਈ ਵਾਰ ਫਿਊਲ ਦੀਆਂ ਪ੍ਰਾਈਸਿਸ ਦੇ ਵਿੱਚ ਵਾਧਾ ਹੁੰਦਾ ਹੈ। ਸੋ એનર્ਜੀ ਡਿਪਾਰਟਮੈਂਟ ਹੁਣ ਤਿਆਰੀ ਕਰ ਰਿਹਾ ਹੈ ਕਿ ਕਿਸੇ ਤਰੀਕੇ ਦਾ ਰਿਜ਼ਰਵ ਤਿਆਰ ਕੀਤਾ ਜਾ ਸਕੇ, ਤਾਂ ਕਿ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਫਿਊਲ ਪ੍ਰਾਈਸਿਸ ਦੇ ਵਿੱਚ ਅਚਾਨਕ ਦੇ ਵਿੱਚ ਉਛਾਲ ਨਾ ਆਏ।
ਨਾਰਥ ਡਕੋਟਾ ਦੇ ਵਿੱਚ ਲੀਡਰਜ਼ $4 ਮਿਲੀਅਨ ਜੋ ਕਾਸਟ ਡਕੋਟਾ ਐਕਸੈਸ ਪਾਈਪਲਾਈਨ ਪ੍ਰੋਟੈਸਟ ਦੌਰਾਨ ਵਧ ਰਹੀ ਹੈ ਉਸ ਨੂੰ ਬੋਰੋ ਕਰਨ ਦੇ ਲਈ ਤਿਆਰ ਹੋਏ ਹਨ ਅਤੇ ਉਹਨਾਂ ਨੇ ਫੈਡਰਲ ਗਵਰਨਮੈਂਟ ਦੀ ਕਾਫੀ ਨਿੰਦਾ ਵੀ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਨਹੀਂ ਕਰ ਰਹੀ। ਸਟੇਟ ਆਲਰੇਡੀ ਹੁਣ ਤੱਕ $10 ਮਿਲੀਅਨ ਲਾਅ ਇਨਫੋਰਸਮੈਂਟ ਦੇ ਉੱਤੇ ਖਰਚ ਚੁੱਕੀ ਹੈ ਅਤੇ ਕਾਫੀ ਜ਼ਿਆਦਾ ਐਮਰਜੈਂਸੀ ਫੰਡਿੰਗ ਵੀ ਇਸ ਦੇ ਵਿੱਚ ਸਪੈਂਡ ਕੀਤੀ ਗਈ ਹੈ। ਗਵਰਨਰ ਜੈਕ ਡਿਲਰਮਪੀਲ ਨੇ ਦੱਸਿਆ ਕਿ ਉਹ ਸਟੇਟ ਦੇ ਔਨ ਬੈਂਕ ਤੋਂ ਇਹ ਪੈਸਾ ਲੈਣਗੇ। ਗਵਰਨਰ ਨੇ ਆਫੀਸ਼ੀਅਲਜ਼ ਨੂੰ ਕਿਹਾ ਹੈ ਕਿ ਉਹ ਫੈਡਰਲ ਗਵਰਨਮੈਂਟ ਨੂੰ ਵੀ ਕਹਿ ਰਹੇ ਹਨ ਕਿ ਇਸ ਪਾਈਪਲਾਈਨ ਕੰਪਨੀ ਅਤੇ ਇੰਡੀਅਨ ਅਮਰੀਕਨ ਟ੍ਰਾਈਬ ਵਾਲੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਕੇ ਮਸਲਾ ਸੁਲਝਾਏ। ਉਹਨਾਂ ਨੇ ਕਿਹਾ ਕਿ ਹਜੇ ਤੱਕ ਨਾਰਥ ਡਕੋਟਾ ਤੇ ਲੋਕਲ ਗਵਰਨਮੈਂਟਸ ਨੂੰ ਇਸ ਦਾ ਪੂਰਾ ਖਰਚਾ ਉਠਾਉਣਾ ਪੈ ਰਿਹਾ ਹੈ ਤੇ ਉਹਨਾਂ ਦੇ ਮੋਢਿਆਂ ਦੇ ਉੱਤੇ ਇਹ ਭਾਰ ਪਾਇਆ ਜਾ ਰਿਹਾ ਹੈ। ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 400 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਹ ਪਾਈਪਲਾਈਨ ਨਾਰਥ ਡਕੋਟਾ, ਸਾਊਥ ਡਕੋਟਾ, ਆਇਓਵਾ ਤੇ ਇਲੀਨੋਏ ਵਿੱਚ ਦੀ ਗੁਜ਼ਰਨੀ ਹੈ। ਹਾਊਸ ਮੈਜੋਰਟੀ ਲੀਡਰ ਐਲ ਕਾਰਸਨ ਨੇ ਕਿਹਾ ਕਿ ਉਹ ਦੱਸ ਨਹੀਂ ਸਕਦੇ ਕਿ ਉਹ ਕਿੰਨਾ ਨਿਰਾਸ਼ ਹਨ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਕੋਈ ਵੀ ਹੈਲਪ ਨਹੀਂ ਕਰ ਰਹੀ ਅਤੇ ਨਾ ਹੀ US ਜਸਟਿਸ ਡਿਪਾਰਟਮੈਂਟ ਇਸ ਮਾਮਲੇ ਦੇ ਵਿੱਚ ਕੋਈ ਹੈਲਪ ਕਰਨ ਨੂੰ ਤਿਆਰ ਹੈ। ਓਹਾਇਓ ਦੇ ਵਿੱਚ ਇੱਕ ਬੱਚੇ ਨੇ ਜੋ ਕਿ ਕੈਂਸਰ ਦਾ ਸਰਵਾਈਵਰ ਸੀ, ਉਸਨੇ ਬੁਲਿੰਗ ਤੋਂ ਬਾਅਦ ਦੇ ਵਿੱਚ ਖੁਦ ਨੂੰ ਮਾਰ ਲਿਆ। 11 ਸਾਲ ਦੀ ਇੱਕ ਕੁੜੀ ਜਿਸ ਦਾ ਕੈਂਸਰ ਕਰਕੇ ਮੂੰਹ ਥੋੜਾ ਜਿਹਾ ਟੇਢਾ ਹੋ ਗਿਆ ਸੀ, ਉਸਨੂੰ ਕਾਫੀ ਜ਼ਿਆਦਾ ਬੁਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 3 ਸਾਲ ਦੀ ਉਮਰ ਦੇ ਵਿੱਚ ਬੈਥਨੀ ਥੌਮਸਨ ਨੂੰ ਬ੍ਰੇਨ ਟਿਊਮਰ ਦੀ ਬਿਮਾਰੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਰੇਡੀਏਸ਼ਨ ਟ੍ਰੀਟਮੈਂਟ ਤੋਂ ਬਾਅਦ 2008 ਤੋਂ ਉਹ ਕੈਂਸਰ ਫ੍ਰੀ ਜ਼ਿੰਦਗੀ ਜਿਉ ਰਹੀ ਸੀ। ਪਰ ਇਸ ਦੇ ਨਾਲ ਉਸ ਦੀ ਸਮਾਈਲ ਦੀ ਇੱਕ ਨਰਵ ਡੈਮੇਜ ਹੋ ਗਈ, ਜਿਸ ਦੇ ਕਾਰਨ ਉਸ ਦੀ ਸਮਾਈਲ ਦੂਸਰਿਆਂ ਨਾਲ ਥੋੜੀ ਜਿਹੀ ਵਿਲੱਖਣ ਲੱਗ ਰਹੀ ਸੀ, ਪਰ ਉਸ ਨੂੰ ਆਸ-ਪਾਸ ਤੋਂ ਕਾਫੀ ਜ਼ਿਆਦਾ ਬੁਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੱਸਿਆ ਜਾ ਰਿਹਾ ਕਿ ਉਹ ਸਕੂਲ ਦੇ ਵਿੱਚ ਆਪਣੀ ਇਸ ਬੁਲਿੰਗ ਨੂੰ ਚੱਲ ਨਹੀਂ ਪਈ ਅਤੇ ਉਸਨੇ ਖੁਦ ਆਪਣੀ ਜਾਨ ਦੇ ਦਿੱਤੀ। ਇਰਾਕ ਦੇ ਸ਼ਹਿਰ ਮੋਜ਼ਲ ਦੇ ਉੱਤੇ ਮੁੜ ਦੁਬਾਰਾ ਕਬਜ਼ਾ ਕਰਨ ਦੇ ਲਈ ਇਰਾਕੀ ਫੋਰਸਿਸ ਸ਼ਹਿਰ ਦੇ ਬਿਲਕੁਲ ਫੁੱਟਸਟੈਪ ਦੇ ਉੱਤੇ ਪਹੁੰਚ ਚੁੱਕੀਆਂ ਹਨ। ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਵੱਲ ਵਾਧੇ ਉਹਨਾਂ ਨੂੰ ਸਨਾਈਪਰਜ਼, ਲੈਂਡ ਮਾਈਨਜ਼ ਅਤੇ ਕਾਫੀ ਰੋਡ ਬਲੌਕਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ 100 ਮੀਟਰ ਦੀ ਦੂਰੀ ਦੇ ਉੱਤੇ ਮੋਜ਼ਲ ਸ਼ਹਿਰ ਤੋਂ ਹੁਣ ਇਰਾਕ ਦੀਆਂ ਫੋਰਸਿਸ ਆ ਚੁੱਕੀਆਂ ਹਨ। ਇਰਾਕ ਦੀਆਂ ਫੋਰਸਿਸ ਨੇ ਪਿਛਲੇ ਮਹੀਨੇ ਮੋਜ਼ਲ ਸ਼ਹਿਰ ਦੇ ਉੱਤੇ ਸਿੱਧੀ ਜੰਗ ਛੇੜ ਦਿੱਤੀ ਸੀ ਅਤੇ ਬਾਅਦ ਦੇ ਵਿੱਚ ਸ਼ਹਿਰ ਦੇ ਆਊਟਸਕਰਟਸ ਤੇ ਆ ਕੇ ਡੇਰਾ ਲਾ ਲਿਆ ਸੀ ਅਤੇ ਉਹ ਅਮਰੀਕਨ 에ਅਰ ਸਟ੍ਰਾਈਕਸ ਦੀ ਮਦਦ ਦਾ ਇੰਤਜ਼ਾਰ ਕਰ ਰਿਹਾ ਸੀ। ਦੱਸਿਆ ਜਾ ਰਿਹਾ ਕਿ ਇਰਾਕੀ ਫੋਰਸਿਸ ਦੇ ਇਸ ਪਲਾਨ ਦੇ ਮੁਤਾਬਿਕ ਉਹ ਆਈਸਿਸ ਨੂੰ ਕਈ ਡਾਇਰੈਕਸ਼ਨਸ ਤੋਂ ਘੇਰਨਾ ਚਾਹੁੰਦੀ ਹੈ। ਆਈਸਿਸ ਮੋਜ਼ਲ ਸ਼ਹਿਰ ਦੇ ਵਿੱਚ ਵਸ ਰਹੇ ਲੋਕਾਂ ਨੂੰ ਹਿਊਮਨ ਸ਼ੀਲਡ ਦੇ ਤੌਰ ਦੇ ਉੱਤੇ ਇਸਤੇਮਾਲ ਕਰ ਰਹੀ ਹੈ ਅਤੇ ਪਿੱਛੇ ਜਿਹੇ ਆਈਆਂ ਖਬਰਾਂ ਦੇ ਮੁਤਾਬਿਕ ਉਹਨਾਂ ਨੇ ਕਾਫੀ ਜ਼ਿਆਦਾ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਮੰਨਿਆ ਜਾ ਰਿਹਾ ਕਿ ਮੋਜ਼ਲ ਸ਼ਹਿਰ ਨੂੰ ਆਈਸਿਸ ਦੇ ਕਬਜ਼ੇ ਹੇਠੋਂ ਛੁਡਾਉਣ ਦੀ ਇਹ ਜੰਗ ਕਈ ਮਹੀਨੇ ਜਾਰੀ ਰਹਿ ਸਕਦੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਆਈਸਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਜਾਂ ਤਾਂ ਸਰੈਂਡਰ ਕਰ ਦਿਓ ਜਾਂ ਫਿਰ ਮਰਨ ਦੇ ਲਈ ਤਿਆਰ ਰਹੋ। ਉਹਨਾਂ ਦੇ ਲਈ ਹੋਰ ਕੋਈ ਰਾਹ ਨਹੀਂ ਬਚਿਆ। ਮੋਜ਼ਲ ਆਈਸਿਸ ਦੇ ਲਈ ਇੱਕ ਵੱਡਾ ਟਿਕਾਣਾ ਸੀ ਅਤੇ ਕਾਫੀ ਜ਼ਿਆਦਾ ਆਪਰੇਸ਼ਨ ਉਹ ਮੋਜ਼ਲ ਸ਼ਹਿਰ ਤੋਂ ਚਲਾ ਰਹੇ ਸਨ। ਮੋਜ਼ਲ ਸ਼ਹਿਰ ਤੇ ਉਹਨਾਂ ਦਾ ਕਬਜ਼ਾ ਹਟਣ ਤੋਂ ਬਾਅਦ ਆਈਸਿਸ ਇਰਾਕ ਦੇ ਵਿੱਚ ਖਤਮ ਹੋਣ ਦੀ ਕਗਾਰ ਦੇ ਉੱਤੇ ਪਹੁੰਚ ਜਾਏਗਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 72 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 49 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਟੌਕਟਨ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟ੍ਰੇਸੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਮੋਡੈਸਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟਰਕੀ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸੀਐਟਲ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਫਲੈਗਸਟੈਪ ਐਰੀਜ਼ੋਨਾ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਸ਼ਿਕਾਗੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ ਅਸਾਰ ਹਨ। ਨਿਊਯਾਰਕ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ -1 ਡਿਗਰੀ ਸੈਲਸੀਅਸ ਲੋ ਰਹੇਗਾ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਅਤੇ ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 31 ਡਿਗਰੀ
ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 9 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 8 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਡਾਓ ਜੋਨਸ 105 ਅੰਕਾਂ ਦੀ ਗਿਰਾਵਟ ਦੇ ਨਾਲ 18,037.1 ਤੇ ਬੰਦ ਹੋਇਆ। ਨੈਸਡੈਕ 35 ਅੰਕਾਂ ਦੀ ਗਿਰਾਵਟ ਦੇ ਨਾਲ 5153.58 ਤੇ ਬੰਦ ਹੋਇਆ। S&P 14 ਅੰਕਾਂ ਦੀ ਗਿਰਾਵਟ ਦੇ ਨਾਲ 2111.72 ਤੇ ਬੰਦ ਹੋਇਆ। ਤੇ ਵਿਲਸ਼ਾਇਰ 5000 159 ਅੰਕਾਂ ਦੀ ਗਿਰਾਵਟ ਦੇ ਨਾਲ 21913.48 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦੇ ਰਿਹਾ, ਜਿਸ ਦੀ ਕੀਮਤ 190.8 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 60.69 ਇੱਕ ਕੈਨੇਡੀਅਨ ਡਾਲਰ ਦੀ ਕੀਮਤ 49.81 ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 81.62 ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51.03 ਇੱਕ ਯੂਰੋ ਦੀ ਕੀਮਤ 73.72 ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48.06 ਇੱਕ ਸਿੰਗਾਪੁਰ ਡਾਲਰ ਦੀ ਕੀਮਤ 48.03 ਇੱਕ ਬਹਿਰੀਨੀ ਦਿਨਾਰ ਦੀ ਕੀਮਤ 176.86 ਕੁਵੈਤੀ ਦਿਨਾਰ ਦੀ ਕੀਮਤ 220.22 ਸੋਨੇ ਦਾ ਰੇਟ $1288.92 ਪਰ ਆਉਂਸ ਰਿਹਾ ਅਤੇ ਚਾਂਦੀ $18.36 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।